अस्सलाम वालेकुम जी। ਅੱਜ ਜੀ ਅਸੀਂ ਬੜੇ ਦਿਨਾਂ ਬਾਅਦ ਬੈਠਕ ਸਜਾਈ ਬੈਠੇ ਹਾਂ। ਸਾਨੂੰ ਤਕਰੀਬਨ ਇੱਕ ਹਫ਼ਤਾ ਹੋ ਗਿਆ ਅਸੀਂ ਇਹ ਬੈਠਕ ਨਹੀਂ ਲਾਈ ਸੀ। ਉਹਦੀ ਕੋਈ ਵਜੂਹਾਤ ਸੀਗੀਆਂ, ਕੋਈ ਚਾਰ ਹਾਂਜੀ ਵੀਰ ਭਰਾ ਜਿਹੜੇ ਮਸਰੂਫ ਸੀ। ਚਾਚਾ ਭੁੱਟੋ ਦਾ ਜਿਹੜਾ ਲੱਕ ਨੂੰ ਕੋਈ ਮਸਲਾ ਬਣਿਆ ਹੋਇਆ ਸੀ। ਪਰ ਇੰਨੇ ਦਿਨਾਂ ਦੇ ਵਿੱਚ ਸਾਡੇ ਇੱਥੇ ਤੁਸੀਂ ਦੇਖ ਰਹੇ ਹੋਣੇ ਆ ਵੀ ਇਹ ਬੈਠਕ ਦੇ ਵਿੱਚ ਕੁਝ ਵਾਧਾ ਵੀ ਹੋਇਆ। ਸਾਡਾ ਇੱਕ ਮੰਜਾ ਵੀ ਵੱਧ ਗਿਆ ਤੇ ਆ ਟੇਬਲ ਵੀ ਇੱਕ ਛੋਟਾ ਜਿਹਾ ਸਾਡਾ ਆ ਗਿਆ ਤੇ ਨੰਬਰਦਾਰ ਕਹਿ ਰਿਹਾ ਵੀ ਕੱਲ ਨੂੰ ਜਿਹੜਾ ਨਾ ਪੱਖਾ ਵੀ ਆ ਜਾਊਗਾ। ਮਹੀਨੇ ਕੁ ਤੋਂ ਇਸ ਗੱਲ ਤੇ ਅਸਰਾਰ ਚੱਲ ਰਿਹਾ ਸੀ। ਚਲੋ ਬਹਰਾਲ ਅੱਲਾ ਦਾ ਸ਼ੁਕਰ ਹੈ, ਟਾਈਮ ਜਿਹੜਾ ਟਾਈਮ ਮੁਕਰਰ ਹੋਵੇ ਉਦੋਂ ਹੀ ਹੁੰਦੀ ਹੈ ਗੱਲਬਾਤ। ਅੱਛਾ, ਗੱਲ ਇਹ ਕਰਨੀ ਸੀ ਅੱਜ ਇੱਕ ਹਾਂਜੀ ਕਿ ਨਾ ਆਪਣੇ ਬਹੁਤ ਸਾਰੇ ਦੋਸਤ ਵੀਰ ਭਰਾ ਜਿਹੜੇ ਆ ਨਾ ਸਾਡੇ ਵਰਗੇ ਹੀ, ਅਸੀਂ ਇਲਮ ਤੇ ਤਾਲੀਮ ਨੂੰ ਨਾ ਇੱਕ ਚੀਜ਼ ਸਮਝਦੇ ਹਾਂ। ਹਾਲਾਂਕਿ ਇਲਮ ਤੇ ਤਾਲੀਮ ਜਿਹੜੀ ਆ ਉਹ ਇੱਕ ਸ਼ੈ ਹੈ ਨਹੀਂ। ਇਲਮ ਹੋਰ ਚੀਜ਼ ਆ, ਤਾਲੀਮ ਹੋਰ ਚੀਜ਼ ਆ। ਬਲਕਿ ਮੈਂ ਤਾਂ ਕਹੂੰਗਾ ਵੀ ਇੱਕ ਦੂਸਰੇ ਦੇ ਉਲਟ ਹੈ। ਤਾਲੀਮ ਇੱਕ ਡਿਗਰੀ ਦਾ ਨਾਂ ਆ ਤੇ ਇਲਮ ਜਿਹੜਾ ਨਾ ਖੁਦਾ ਦਾ ਸਲਾਹੀਅਤ ਹੁੰਦੀ ਆ, ਬੰਦੇ ਦਾ ਜ਼ਹਿਨ ਹੁੰਦਾ ਹੈ, ਅੱਲਾ ਵੱਲੋਂ ਹੀ ਆਈ ਹੋਈ ਗੱਲ ਹੁੰਦੀ ਆ। ਵੀ ਸਾਡੇ ਮੁਆਸ਼ਰੇ ਅਸੀਂ ਦੋਨਾਂ ਨੂੰ ਇੱਕ ਸ਼ੈ ਹੀ ਸਮਝਦੇ ਹਾਂ। ਤੇ ਤੀਸਰਾ ਦਰਜਾ ਆਉਂਦਾ ਆ ਤਰਬੀਅਤ ਦਾ। ਤਰਬੀਅਤ ਜਿਹੜੀ ਆ ਮਾਂ ਪਿਓ ਤੋਂ ਲੈ ਕੇ, ਮਾਂ ਦੀ ਗੋਦ ਤੋਂ ਲੈ ਕੇ ਪਿਓ ਦੇ ਹੱਥ ਥੱਲੇ ਤਰਬੀਅਤ ਹੁੰਦੀ ਹੈ ਬੰਦੇ ਦੀ। ਹਾਂਜੀ ਇੰਝ ਹੀ ਹੈ ਨਾ ਜੀ। ਮਾਂ ਬਾਪ ਦਾ ਬੜਾ ਕਿਰਦਾਰ, ਮਾਂ ਬਾਪ ਦਾ ਬੜਾ ਕਿਰਦਾਰ ਹੁੰਦਾ। ਤੇ ਬੜੀ ਇਹ ਗੱਲ ਬਹਰਹਾਲ ਬੜੇ ਉਹਦੇ ਨਾਲ ਕਹਿਣੀ ਪੈਂਦੀ ਹੈ ਦੁੱਖ ਦੇ ਨਾਲ ਵੀ ਅੱਜ ਕੱਲ੍ਹ ਸਾਡਾ ਜਿਹੜਾ ਨਾ ਤਰਬੀਅਤ ਵਾਲਾ ਮਾਮਲਾ ਇਹ ਬੱਚਿਆਂ ਨਾਲ ਘੱਟ ਹੈਗਾ। ਮਸਰੂਫ ਹੀ ਇੰਨੇ ਹੋਏ ਆ, ਅਸੀਂ ਟਾਈਮ ਹੀ ਨਹੀਂ ਦੇ ਰਹੇ। ਹਾਂ, ਅਸੀਂ ਆਪਣੇ ਬੱਚਿਆਂ ਨੂੰ ਪਿਆਰ ਵੀ ਬੜਾ ਕਰਦੇ ਹਾਂ। ਅਸੀਂ ਸਕੂਲੇ ਛੱਡ ਕੇ ਵੀ ਆਉਂਦੇ ਹਾਂ, ਲੈ ਕੇ ਵੀ ਆਉਂਦੇ ਹਾਂ, ਡਿਊਟੀ ਵੀ ਅਸੀਂ ਬੜੀ ਦੇ ਰਹੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਇੱਥੋਂ ਗਫਲਤ ਕਰ ਰਹੇ, ਲੇਕਿਨ ਦੋਸਤ ਵੀ ਬੜੇ ਬਣਾਏ ਹੋਏ ਆ, ਉਹਨਾਂ ਨੂੰ ਦੋਸਤ ਬਣਾਇਆ ਹੋਇਆ। ਲੇਕਿਨ ਜਿਹੜੇ ਟਾਈਮ 'ਚ ਅਸੀਂ ਹਲੇ ਪਿੱਛੇ 30 ਸਾਲ 35 ਸਾਲ ਪਿੱਛੇ ਜਾਈਏ ਨਾ, ਜਿਹੜੀ ਅਸੀਂ ਜ਼ਿੰਦਗੀ ਗੁਜ਼ਾਰੀ ਹੈ, ਅਸੀਂ ਮਾਂ ਪਿਓ ਦੇ ਹੱਥ ਥੱਲੇ ਗੁਜ਼ਾਰੀ ਹੈ, ਉਹ ਉਹਨਾਂ ਨੇ ਸਾਨੂੰ ਘੂਰ ਕੇ ਹੀ ਰੱਖਿਆ। ਹਾਂਜੀ, ਸ਼ੇਰ ਦੀ ਅੱਖ ਨਾਲ ਹੀ ਦੇਖਿਆ। ਹਾਂਜੀ, ਤੇ ਅਸੀਂ ਵੀ ਬਹਰਹਾਲ ਇਹੀ ਸੀ, ਸਾਡੇ ਵੀ ਇਹੀ ਸੀਗਾ ਵੀ ਅਸੀਂ ਵੀ ਬੱਚਿਆਂ ਨੂੰ ਘੂਰਨਾ। ਲੇਕਿਨ ਇਹ ਪਲਟਾ ਐਸਾ ਵਕਤ ਨੇ ਖਾਇਆ ਕਿ ਹੁਣ ਇੱਕ ਉਹ ਗੱਲ ਇਹ ਹੈ ਕਿ ਬੱਚਿਆਂ ਨੂੰ ਕਹਿੰਦੇ ਆ ਵੀ ਦੋਸਤ ਬਣਾ ਕੇ ਰੱਖਣਾ ਚਾਹੀਦਾ। ਹਾਂਜੀ, ਮੈਂ ਦੋਸਤੀ ਦੇ ਖਿਲਾਫ ਨਹੀਂ ਹਾਂ ਰਾਣਾ ਸਾਹਿਬ ਬੱਚਿਆਂ ਨਾਲ, ਲੇਕਿਨ ਤਰਬੀਅਤ ਬੜੀ ਜ਼ਰੂਰੀ ਹੈ। ਤਰਬੀਅਤ ਬਹੁਤ ਜ਼ਰੂਰੀ ਹੈ ਜੀ, ਤਰਬੀਅਤ ਤੋਂ ਬਗੈਰ ਨਹੀਂ ਜੀ। ਤੇ ਅੱਜ ਕੱਲ੍ਹ ਸਾਡੇ ਹੁਣ ਸਕੂਲ ਕਾਲਜ ਜਿਹੜੀ ਯੂਨੀਵਰਸਿਟੀਆਂ ਨਾ ਜੀ, ਹਾਂਜੀ ਉਹਨਾਂ ਦੇ ਵਿੱਚ ਵੀ ਅਸੀਂ ਇਹ ਵੀ ਗੱਲ ਬੜੇ ਅਫਸੋਸ ਦੀ ਆ ਵੀ ਬੱਚੇ ਜਿਹੜੇ ਆ ਬੜੇ ਖਰਾਬੀ ਬੜੇ ਨਸ਼ਿਆਂ ਨੂੰ ਹੋਏ ਆ। ਉਹਦੀ ਵਜ੍ਹਾ ਸਿਰਫ ਇਹੀ ਆ ਵੀ ਸਾਡੀ ਤਵੱਜਾ ਨਹੀਂ ਹੈ। ਮਾਹੌਲ ਦਾ ਅਸਰ ਵੀ ਹੈ, ਮਾਹੌਲ ਦਾ ਅਸਰ ਵੀ ਹੈ। ਅਸੀਂ ਵੀ ਆਪਾਂ ਵੀ ਜੀ ਇਸ ਉਹਦੇ ਵਿੱਚੋਂ ਗੁਜ਼ਰੇ ਕੋਸ਼ਿਸ਼ ਕਰਦੇ ਆ ਵੀ ਜਿਹੜਾ ਨਾ ਜੀ ਫਿਰ ਵੀ ਮਾਹੌਲ ਦਾ ਅਸਰ। ਹਾਂ, ਔਰ ਇਹ ਨਹੀਂ ਹੈ ਹਰ ਮਾਂ ਪਿਓ, ਪਹਿਲੇ ਮਾਂ ਪਿਓ ਵੀ ਇੰਨਾ ਹੀ ਪਿਆਰ ਕਰਦੇ ਸੀ, ਉਹਨਾਂ ਨੂੰ ਵੀ ਇੰਨੀ ਮੁਹੱਬਤ ਸੀਗੀ। ਆਪਾਂ ਜ਼ੁਲਫਕਾਰ ਕਹਿੰਦਾ ਸ਼ੇਰ ਦੀ ਅੱਖ ਨਾਲ, ਇਕੱਲਾ ਸ਼ੇਰ ਦੀ ਅੱਖ ਨਾਲ ਨਹੀਂ ਦੇਖਦੇ ਸੀ, ਉਹ ਦੇਖਣ ਦੇ ਟਾਈਮ ਦੇਖਦੇ ਸੀ, ਜਦੋਂ ਕੋਈ ਗਲਤੀ ਹੋ ਜਾਂਦੀ ਸੀ। ਹਾਂ, ਉਹੀ ਗੱਲ ਕਰ ਰਹੇ ਨਾ ਜੀ, ਉਹੀ ਗੱਲ। ਲੇਕਿਨ ਮੁਹੱਬਤ ਤਾਂ ਤੁਹਾਡੇ ਮੂੰਹ ਤੇ ਆ ਰਿਹਾ ਜੀ। ਹਾਂਜੀ, ਅੱਛਾ ਮੈਂ ਹਾਂਜੀ, ਤੁਸੀਂ ਉੱਠ ਕੇ ਬਹਿ ਜਾਓ ਜੀ ਤੇ ਫਿਰ ਉਹ ਕਾਲਾ ਕਾਲਾ ਜਿਹਾ ਆ ਹੀ ਜਾ ਰਿਹਾ। ਨਹੀਂ, ਇਹਨੂੰ ਪਚਰੀ ਗੱਲ ਹੋਣਾ ਫਿਰ ਠਾ ਕੇ ਬੈਠਾ। ਨਹੀਂ ਅੱਛਾ ਭਾਈ ਖਾਲ ਦੋ ਤਰਬੀਅਤ ਤੋਂ ਗੱਲ ਯਾਦ ਆਈ ਜੀ। ਹਾਂਜੀ, ਅੱਜ ਉਹ ਵਲੀਮੇ ਤੇ ਬੈਠੇ ਸੀਗੇ ਜੀ, ਉਹ ਭਾਈ ਮਨਸਬ ਦੇ ਬੇਟੇ ਦੀ ਕੈਸਰ ਦੀ ਸ਼ਾਦੀ ਸੀ ਨਾ, ਵਲੀਮਾ ਜੀ। ਉੱਥੋਂ ਆਏ ਭਾਈ, ਖਾਣਾ ਮਾਸ਼ਾਅੱਲਾ ਬਹੁਤ ਅੱਛਾ ਖਾਣਾ ਬਣਾਇਆ ਜੀ। ਉਹ ਖਾਣੇ ਦੀ ਇੱਕ ਨਾ ਜਿਹੜਾ ਜੀ ਥੋੜੀ ਜਿਹੀ ਅਨੋਖੀ ਇੱਕ ਚੀਜ਼ ਸੀ ਜੀ, ਉਹਨਾਂ ਗੁੜ ਵਾਲੇ ਚਾਵਲ ਬਣੇ ਸੀ। ਅੱਛਾ, ਉਹ ਬੜੇ ਹਰ ਬੰਦੇ ਨੇ ਪਸੰਦ ਕੀਤੇ ਜੀ, ਬੜੇ ਸ਼ੌਕ ਨਾਲ ਖਾਦੇ ਬੰਦੇ ਨੇ। ਖਾਣਾ ਮਾਸ਼ਾਅੱਲਾ ਖਾਇਆ ਵੀ ਉਹਨਾਂ ਨੇ ਬੜੀ ਮੁਹੱਬਤ ਨਾਲ। ਹਾਂਜੀ, ਮੁਹੱਬਤ ਨਾਲ ਖਿਲਾਇਆ ਜੀ, ਮਤਲਬ ਕਿ ਗੁੜ ਵਾਲੇ ਚਾਵਲ ਬੰਦਿਆਂ ਨੇ ਬੜੇ ਸ਼ੌਕ ਨਾਲ ਖਾਦੇ ਜੀ। ਪਸੰਦ ਕੀਤੇ ਬੰਦੇ, ਮਹਿਮਾਨਾਂ ਦੀ ਇੱਜ਼ਤ ਅੱਛੀ ਕੀਤੀ, ਸੇਵਾ ਚੰਗੀ ਕੀਤੀ। ਮੈਂ ਕਿਹਾ ਕੋਈ 25-30 ਸਾਲਾਂ ਬਾਅਦ ਕੋਈ ਪਹਿਲੀ ਸ਼ਾਦੀ ਹੋਣੀ ਵੀ ਜਿੱਥੇ ਮੇਰੇ ਖਿਆਲ ਉਹ ਪਿੱਛੇ ਪਹਿਲਾਂ ਤਾਂ ਗੁੜ ਵਾਲੇ ਚਾਲ ਤੇ ਕੜਾਹ ਜਿਹੜਾ ਹੁੰਦਾ ਇਹ ਚੱਲਦਾ ਸੀ। ਮੈਂ ਕਹਿ ਰਿਹਾ ਜੀ ਬਹੁਤ ਪਿਆਰੇ ਬਣੇ ਸੀ ਚਾਵਲ, ਲੋਕਾਂ ਨੇ ਖਾਦੇ ਹੀ ਬੜੇ ਜੀ ਮਾਸ਼ਾਅੱਲਾ। ਅੱਛਾ ਸੀ। ਅੱਛਾ, ਖਾਣਾ ਖਾ ਕੇ ਹਟੇ ਨਾ ਜੀ, ਉੱਥੇ ਦੋ ਬੈਠੇ ਸੀ ਦੋਸਤ ਸੀ ਜੀ, ਇੱਕ ਉਹ ਗੱਲ ਸੁਣਾਉਣ ਲੱਗ ਗਿਆ, ਕਹਿੰਦਾ ਜੀ ਅਗਲੇ ਦਿਨ ਅਸੀਂ ਇੱਕ ਸ਼ਾਦੀ 'ਚ ਗਏ, ਉੱਥੇ ਨਾ ਜੀ ਉਹਨਾਂ ਨੇ ਸਾਡਾ ਜੀ ਅਸੀਂ ਇਸ ਟਾਈਮ ਗਏ ਨਾ ਬਹੁਤ ਅੱਛਾ ਇਸਤਕਬਾਲ ਕੀਤਾ, ਬੜੀ ਇੱਜ਼ਤ ਕੀਤੀ ਉਹਨਾਂ ਨੇ ਸਾਨੂੰ ਭਾਇਆ, ਅਸੀਂ ਬੈਠੇ ਜੀ ਕੁਛ ਸਕੂਨ ਨਾਲ। ਬਰਾਤ ਨਾਲ ਜਿਹੜੇ ਭਾਈ ਗਏ ਸੀ ਉਹੀ ਦੱਸ ਰਹੇ ਸੀ। ਹਾਂਜੀ, ਬਰਾਤ, ਉਹ ਕਹਿੰਦਾ ਮੈਂ ਆਪ ਗਿਆ ਸੀ ਬਰਾਤ। ਹਾਂਜੀ ਹਾਂਜੀ। ਅੱਛਾ, ਤੇ ਉਹ ਕਹਿੰਦਾ ਜੀ ਮੌਲਵੀ ਸਾਹਿਬ ਆ ਗਏ ਨਿਕਾਹ ਪੜ੍ਹਾਉਣ ਟਾਈਮ ਜੀ। ਹਾਂਜੀ, ਮੌਲਵੀ ਸਾਹਿਬ ਆ ਕੇ ਬਹਿ ਗਏ, ਲੜਕੀ ਦਾ ਵਾਲਦ ਤੇ ਲੜਕੀ ਦਾ ਚਾਚੂ ਉਹ ਵੀ ਨਾਲ ਸੀਗੇ ਜੀ, ਉਹ ਸਟੇਜ ਤੇ ਬੈਠੇ ਜੀ, ਦੋਨੋਂ ਤਰਫੋਂ ਅਜ਼ੀਜ਼ ਬੈਠੇ ਸਾਰੇ। ਦੂल्हा ਬੈਠਾ, ਦੂल्हे ਦਾ ਮਤਲਬ ਵਾਲਦ ਸਾਹਿਬ ਬੈਠੇ ਸੀ। ਹਾਂਜੀ ਹਾਂਜੀ। ਮੌਲਵੀ ਸਾਹਿਬ ਨੇ ਕਿਹਾ ਕਿ ਨਾ ਜੀ ਉਹ ਬੱਚੇ ਦਾ ਸ਼ਨਾਖਤੀ ਕਾਰਡ ਦਿਓ ਜੀ। ਅੱਛਾ, ਉਹ ਲੜਕੀ ਦੇ ਵਾਲਦ ਨੇ ਕਿਹਾ ਕਿ ਬੇਟਾ ਆਪਣਾ ਸ਼ਨਾਖਤੀ ਕਾਰਡ ਦਿਓ ਜੀ।
ਉਹਨੇ ਪਰਸ ਕੱਢਿਆ ਜੇਬ ਚੋਂ ਜੀ, ਕੱਢ ਕੇ ਜੇ ਸ਼ਨਾਖਤੀ ਕਾਰਡ ਕੱਢਿਆ ਜੀ ਤੇ ਐਂ ਕਰਕੇ ਟੇਬਲ ਤੇ ਨਾ ਸੁੱਟਤਾ ਜੀ। ਅੱਛਾ, ਸੁੱਟਤਾ? ਹਾਂਜੀ, ਯਾਨੀ ਕਿ ਹੱਥ 'ਚ ਨਹੀਂ ਫੜਾਇਆ? ਹੱਥ 'ਚ ਨਹੀਂ ਫੜਾਇਆ ਜੀ, ਕੱਢ ਕੇ ਨਾ ਮਤਲਬ ਉਹਨੇ ਟੇਬਲ ਤੇ ਐਂ ਕਰਕੇ ਸੁੱਟਤਾ ਜੀ, ਮਤਲਬ ਜਾਂ ਰੱਖਤਾ ਜਾਂ ਸੁੱਟਤਾ ਮਤਲਬ। ਅੰਦਾਜ਼ ਅੱਛਾ ਨਹੀਂ ਸੀ ਉਹ ਲੜਕੀ ਦੇ ਵਾਲਦ ਨੂੰ ਉਹ ਗੱਲ ਪਸੰਦ ਨਹੀਂ ਆਈ ਜੀ ਨਾ। ਠੀਕ ਹੈਗਾ ਕਿ ਇਹਨੂੰ ਯਾਰ ਇਹ ਕੀ ਕੀਤਾ ਇਹਨੇ ਸ਼ਨਾਖਤੀ ਕਾਰਡ ਮਤਲਬ ਟੇਬਲ ਤੇ ਸੁੱਟਤਾ, ਮੈਨੂੰ ਫੜਾ ਦਿੰਦਾ ਮੌਲਵੀ ਸਾਹਿਬ। ਰਵੱਈਆ ਠੀਕ ਨਹੀਂ ਸੀ। ਉਹ ਖੜਾ ਹੋ ਗਿਆ ਉੱਠ ਕੇ, ਉਹਨੇ ਕਿਹਾ ਬੇਟਾ ਸ਼ਨਾਖਤੀ ਕਾਰਡ ਚੁੱਕ ਕੇ ਆਪਣੀ ਜੇਬ 'ਚ ਪਾ ਲਾ। ਅੱਛਾ, ਉਹ ਅਸੀਂ ਵੀ ਸਾਰੇ ਦੇਖ ਰਹੇ ਕੀ ਮਸਲਾ ਬਣਿਆ ਵੀ ਇੱਧਰ। ਅੱਛਾ, ਉਹਨੇ ਫਿਰ ਉਹਨੂੰ ਕਿਹਾ ਬੇਟਾ ਮੈਂ ਤੈਨੂੰ ਕਹਿ ਰਿਹਾ ਕਿ ਸ਼ਨਾਖਤੀ ਕਾਰਡ ਚੁੱਕ ਕੇ ਜੇਬ 'ਚ ਪਾ ਲਾ। ਉਹਦਾ ਲਹਿਜਾ ਚੇਂਜ ਹੋ ਗਿਆ। ਤੇ ਨਾਲੇ ਉੱਠੋ ਜੁੱਤੀ ਪਾਓ ਤੇ ਚਲੋ ਜਾਓ, ਤੁਸੀਂ ਫਾਰਗ ਆ ਸਾਡੇ ਤੋਂ, ਚਲੋ। ਉਹ ਲੜਕੀ ਦੇ ਵਾਲਦ ਨੇ ਬੜੀ ਮਿਹਨਤਾਂ ਕੀਤੀਆਂ, ਸਮਝਾਇਆ ਕਿ ਨਹੀਂ ਜੀ ਉਹ ਚਲੋ ਬੱਚਾ ਗਲਤੀ ਹੋ ਗਈ ਜਾਂ ਜੋ ਵੀ ਹਿਸਾਬ ਕਿਤਾਬ। ਉਹਨੇ ਮੰਨਿਆ, ਉਹਨੇ ਕਿਹਾ ਨਹੀਂ ਜੀ ਅਜੇ ਤਾਂ ਨਿਕਾਹ ਹੀ ਨਹੀਂ ਹੋਇਆ, ਇਹਦਾ ਇਹ ਰਵੱਈਆ ਹੈ, ਤਰਬੀਅਤ ਕਿਹੜੀ ਤਰਬੀਅਤ ਹੈ, ਕੀ ਹੈ ਤਰੀਕਾ ਹੈ। ਕਾਰਡ ਕੱਢ ਕੇ ਕਾਰਡ ਮੰਗਿਆ ਉਹਦੇ ਕੋਲ, ਉਹਨੇ ਕੱਢ ਕੇ ਮਤਲਬ ਟੇਬਲ ਤੇ ਪਸੰਦ ਨਹੀਂ ਆਈ ਉਹਨਾਂ ਨੂੰ। ਹਾਂਜੀ, ਨਹੀਂ ਅੱਛੀ ਲੱਗੀ। ਦੇਖੋ ਨਾ, ਜੇ ਕੋ ਉਹਦੇ ਹਿਸਾਬ 'ਚ ਵੀ ਨਹੀਂ ਮਸਲਾ ਹਿਸਾਬ ਕਿਤਾਬ, ਅੰਦਾਜ਼ ਹੀ ਐਸਾ ਸੀ, ਅੰਦਾਜ਼ ਹੈ। ਉਹਨੇ ਜੀ ਉਹਨਾਂ ਨੂੰ ਨਾ ਬਰਾਤ ਨੂੰ ਵਾਪਸ ਘਲਾਤਾ ਜੀ। ਉਹਨੇ ਕੋਈ ਗੱਲ ਨਹੀਂ ਮੰਨੀ। ਉਹਨੇ ਕਿਹਾ ਜੀ ਅਸੀਂ ਰਿਸ਼ਤਾ ਕਰਨਾ ਹੀ ਨਹੀਂ ਹੈ, ਨਿਕਾਹ ਹੀ ਨਹੀਂ ਮਸਲਾ। ਹਾਂ, ਵਾਪਸ ਭੇਜਤੀ ਬਰਾਤ। ਦੇਖੋ ਨਾ, ਇਸ ਗੱਲ ਤੋਂ ਪਤਾ ਲੱਗਦਾ ਨਾ ਜੀ ਕਿ ਕੋਈ ਵੀ ਮਸਲਾ ਉਹ ਰਿਸ਼ਤਾ ਆਏ ਨਾ ਜੀ, ਉਹ ਰਿਸ਼ਤੇ ਨੂੰ ਦੇਖਦੇ ਹੋਇਆ ਉਹਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਹੈ। ਖਾ ਉਹ ਛੋਟਾ, ਖਾ ਉਹ ਬੜਾ। ਛੋਟੇ ਨੂੰ ਬੜੇ ਦੇ ਹਿਸਾਬ ਨਾਲ ਇੱਜ਼ਤ ਨਾਲ ਗੱਲ ਕਰਨੀ ਚਾਹੀਦੀ ਹੈ, ਰਵੱਈਆ ਪੇਸ਼ ਕਰਨਾ ਚਾਹੀਦਾ। ਬੜੇ ਨੂੰ ਛੋਟੇ ਦੀ ਦੇ ਹਿਸਾਬ ਕਿਤਾਬ ਨਾਲ ਰਹਿੰਦੇ ਹੋਇਆ ਉਹਦਾ ਮਕਾਮ ਦੇਖਦਿਆਂ ਗੱਲ ਕਰਨੀ ਚਾਹੀਦੀ। ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਛੋਟਾ ਬੜੇ ਨਾਲ ਬਦਤਮੀਜ਼ੀ ਕਰੇ ਜੀ, ਜਾਂ ਬੜਾ ਐਸੀ ਗੱਲ ਕਰੇ ਕਿ ਛੋਟਾ ਮਸਲ ਉਲਟ ਕੇ ਉਹਨੂੰ ਮਸਲ ਜਵਾਬ ਦੇ। ਅੱਛਾ ਹੋਣਾ ਚਾਹੀਦਾ, ਇਖਲਾਕ ਹੋਣਾ ਚਾਹੀਦਾ। ਹਾਂਜੀ, ਇਖਲਾਕ ਬੰਦੇ ਨੂੰ ਇੰਨੀ ਸਿਆਣ ਤੇ ਹੋਣੀ ਚਾਹੀਦੀ ਹੈ ਨਾ ਕਿ ਮੈਂ ਗੱਲ ਕਿਹਦੇ ਨਾਲ ਕਰ ਰਿਹਾ ਜੀ। ਬਿਲਕੁਲ ਇਵੇਂ ਗੱਲ ਆ। ਦੱਸ ਨਹੀਂ ਰਿਹਾ ਸੀ ਭਾਈ ਖਾਲਦ ਅਗਲੇ ਦਿਨ ਵੀ ਕੋਈ ਬੰਦਾ ਸੀ ਤੇ ਉਹ ਕੋਈ ਗੈਰ ਕਾਸ਼ਤਕਾਰ ਸੀ, ਕੋਈ ਸੀ, ਉਹਨੇ ਜਦੋਂ ਦੇਗ ਪਕਾਈ ਸੀ, ਉਹ ਕੀ ਗੱਲ ਸੀ, ਬੰਦੇ ਨੂੰ ਉਹਨੇ ਦੇਗ ਦਮ ਦਿੱਤਾ ਹੋਇਆ ਸੀ ਦੇਗ ਨੂੰ, ਨਾਈ ਨੇ। ਤੇ ਕੋਈ ਚੌਧਰੀ ਗਿਆ ਉੱਤੇ ਤੇ ਉਹਨੇ ਉਹਦਾ ਦਮ ਪੱਟਤਾ। ਉਹ ਨਾਈਆਂ ਵਾਸਤੇ ਜਿਹੜਾ ਦੇਗ ਦਾ ਦਮ ਆ ਨਾ, ਬਹੁਤ ਜ਼ਰੂਰੀ ਆ ਇਹ ਤਾਂ। ਜੇ ਜਦੋਂ ਦਮ ਦਿੱਤਾ ਹੋਇਆ ਖਾਣਾ ਉੱਥੇ ਅਸਲ ਤਿਆਰ ਹੁੰਦਾ ਨਾ। ਮੈਂ ਕਹਿ ਰਿਹਾ ਵੀ ਇਹ ਜੇ ਤੁਸੀਂ ਉੱਥੋਂ ਕੋਈ ਕਰ ਦੋ ਨਾ, ਤੇ ਉਹ ਭਾਈ ਇਹਨਾਂ ਨੂੰ ਬਹੁਤ ਬੁਰਾ ਲੱਗਦਾ। ਹਵਾ ਬੰਦ ਕੀਤੀ ਹੁੰਦੀ ਹੈ। ਤੇ ਉਹ ਸਾਰਾ ਦਾਰੋ-ਮਦਾਰ ਖਤਮ ਹੁੰਦਾ ਨਾ ਦਮ ਤੇ। ਉਹਨੇ ਕਿਸੇ ਤਰ੍ਹਾਂ ਆ ਕੇ ਨਾ ਉਹ ਦਮ ਪੱਟਤਾ। ਕੋਈ ਵੀ ਖਾਣਾ ਹੈ ਤੇ ਨਾਈ ਨੂੰ ਇਤਨਾ ਗੁੱਸਾ ਚੜਿਆ ਨਾ, ਉਹਨੇ ਉਹਨੂੰ ਗਾਲ ਕੱਢਤੀ। ਤੇ ਉਸ ਬੰਦੇ ਨੇ ਐਸੀ ਮਸਲਨ ਵੀ ਅਕਲਮੰਦੀ ਦਾ ਮੁਜ਼ਾਹਰਾ ਕੀਤਾ। ਉਹਨੇ ਉਹ ਟਾਈਮ ਟਪਾਇਆ, ਬੜਾ ਗਿਆ, ਖਾਮੋਸ਼ ਹੋ ਗਿਆ। ਉਹ ਖਾਮੋਸ਼ ਵੀ, ਅਗਰ ਮੈਂ ਇਹਨੂੰ ਹੁਣ ਕੁਛ ਕਹੂੰਗਾ ਤੇ ਇਹਨੇ ਅੱਗੋਂ ਇਹਨੇ ਉਲਟ ਕੇ ਮੈਨੂੰ ਕੁਛ ਕਹਿਤਾ ਤੇ ਉਹ ਗੱਲ ਹੋਰ ਪਾਸੇ ਚਲੀ ਜਾਣੀ। ਉਸਨੇ ਉਹ ਟਾਈਮ ਔਰ ਉਹ ਵਕਤ ਜਿਹੜਾ ਸੀ ਨਾ, ਉਹ ਵੜਾਤਾ। ਉਹ ਬੜੀ ਦਨਾਈ ਆ, ਦਨਾਈ ਐਸਾ ਹੀ। ਜੇ ਉਹ ਉੱਥੇ ਰੌਲਾ ਪਾ ਲੈਂਦਾ। ਹਾਂਜੀ, ਹੁਣ ਜੇ ਗੱਲ ਕਰੀਏ ਨਾ ਤਾਂ ਅੱਗੇ ਵੀਡੀਓ ਲੰਬੀ ਹੋ ਜਾਣੀ ਆ ਵੀ ਜਿਹੜੀ ਉਹਦਾ ਹੀ ਬਣਦਾ ਸੀ ਵੀ ਜਿਵੇਂ ਅੱਛਾ ਕਰਿਆ ਖਲੀਲੁਰ ਰਹਿਮਾਨ ਕਮਰ ਸਾਹਿਬ ਨੇ ਆਪਣਾ ਜਿਹੜਾ। ਹਾਂਜੀ ਵੀ ਗੱਲ ਇਹ ਆ ਵੀ ਉਹ ਮੁਰਗਾ ਜਦੋਂ ਵੀ ਮਿੱਟੀ ਫਰੋਲਦਾ ਨਾ ਆਪਣੇ ਸਿਰ ਦੇ ਵਿੱਚ ਹੀ ਪਾਉਂਦਾ, ਆਪਣੇ ਸਿਰ 'ਚ ਹੀ ਪਾਉਂਦਾ। ਤੇ ਗੱਲ ਇਹ ਆ ਵੀ ਹੁਣ ਖਲੀਲੁਰ ਰਹਿਮਾਨ ਨੇ ਜਿਹੜੀ ਕਮਰ ਨੇ ਜਿਹੜੀ ਗੱਲ ਕੀਤੀ ਆ ਵੀ ਇਹ ਕਿਹੜਾ ਸ਼ੋਬਿਜ਼ ਵਾਲੇ ਜਿਹੜੇ ਬੰਦੇ ਹੈਗੇ ਆ, ਹਾਂਜੀ, ਇਹ ਕੋਈ ਪਹਿਲੀ ਵਾਰੀ ਕਿਸੇ ਪਹਿਲੀ ਕੁੜੀ ਨੂੰ ਤਾਂ ਨਹੀਂ ਮਿਲਣ ਗਿਆ ਹੋਣਾ। ਨਹੀਂ ਜੀ, ਰੂਟੀਨ ਆ ਇਹਨਾਂ ਵਾਸਤੇ। ਜਿਹੜੀ ਦੁਨੀਆ ਦੇ ਲੋਕ ਆ ਉੱਥੇ ਇਹਨੂੰ ਬੁਰਾ ਮਯੂਬ ਵੀ ਨਹੀਂ ਸਮਝਿਆ ਜਾਂਦਾ। ਨਹੀਂ ਸਮਝਿਆ ਜਾਂਦਾ ਜੀ, ਉਹਨਾਂ ਦਾ ਕੰਮ ਹੀ ਸ਼ਾਮ ਨੂੰ ਸ਼ੁਰੂ ਹੁੰਦਾ, ਰਾਤ ਨੂੰ। ਆਮ ਗੱਲ ਆ। ਲੇਕਿਨ ਉਹਨੇ ਕੀ ਕੀਤਾ, ਉਹਨੇ ਆਪਣੀ ਮਿੱਟੀ ਆਪ ਪਲੀਦ ਕੀਤੀ ਵੀ ਇਹ ਜਿਹੜਾ ਚੈਨਲਾਂ ਤੇ ਆ ਕੇ ਦੱਸਣਾ ਸ਼ੁਰੂ ਕਰਤਾ। ਉਹਨੇ ਉਹ ਕੁੱਕੜ ਵਾਲਾ ਕੰਮ ਕੀਤਾ, ਆਪਣੀ ਸਵਾਹ ਆਪਣੇ ਸਿਰ ਹੀ ਪਾ ਲਈ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ। ਉਹਨਾਂ ਜੀ ਰੁਕੋ, ਮਕਸਦ ਇਹ ਬਦਲ ਗਿਆ ਅਚਾਨਕ ਟਾਪਕ। ਠੀਕ ਆ, ਨਹੀਂ ਮੈਨੂੰ ਤਾਂ ਸਮਝ ਆਇਆ ਜਿਹੜੀ ਤੂੰ ਆ ਗੱਲ ਕੀਤੀ ਹੈ ਇਹ ਤੈਨੂੰ ਨਹੀਂ ਪਤਾ ਵਾਲੀ ਗੱਲ ਦਾ। ਉਹ ਪਾਕਿਸਤਾਨ ਦਾ ਨਾ ਜੀ ਇੱਕ ਬਹੁਤ ਮਾਰੂਫ ਡਰਾਮਾ ਨਿਗਾਰ ਆ। ਹੈਲੋ ਇਕਰਾਮ, ਉਹ ਮੈਂ ਤੁਹਾਨੂੰ ਵੀਡੀਓ ਤੋਂ ਬਾਅਦ ਦੱਸਦਾ, ਮੈਂ ਤੁਹਾਨੂੰ ਸਮਝਾ ਦਿੰਦਾ ਵੀ ਉਹ ਕੌਣ। ਠੀਕ ਆ, ਤੁਸੀਂ ਆਹੋ ਚਲੋ। ਪਿਛਲੀ ਗੱਲ ਜਿਹੜੀ ਪਿਛਲੀ ਗੱਲ ਕੀਤੀ ਹੈ ਨਾ ਚਾਚਾ ਭੁੱਟੋ ਨੇ, ਹਾਂਜੀ, ਤਰਬੀਅਤ ਵਾਲੀ, ਉਹ ਗੱਲ ਇਹੀ ਆ ਕਿ ਸਾਨੂੰ ਇਸ ਗੱਲ ਤੇ ਤਵੱਜਾ ਦੇਣਾ ਚਾਹੀਦੀ ਆ। ਇਹ ਸਿਰਫ ਇੱਕ ਗੱਲ ਕੀਤੀ ਆ, ਇਹ ਸਾਨੂੰ ਇਹ ਨਹੀਂ ਪਤਾ ਹੈ, ਅਸੀਂ ਨਾ ਕੋਈ ਇਹਦੇ ਤੇ ਜੱਜਮੈਂਟ ਦੇ ਰਹੇ ਆ, ਨਾ ਕੋਈ ਇਹਦੇ ਤੇ ਫੈਸਲਾ ਸੁਣਾ ਰਹੇ। ਕੌਣ ਸੀ, ਕਿਹਦੀ ਸ਼ਾਦੀ ਸੀ, ਕੌਣ ਸੀ, ਇਹ ਸਿਰਫ ਇੱਕ ਗੱਲਾਂ ਚੋਂ ਗੱਲ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨਾ, ਇੱਕ ਗੱਲ ਨਹੀਂ ਨਾ ਇਹ ਸ਼ਨਾਖਤੀ ਕਾਰਡ ਵਾਲੀ। ਬਾਕੀ ਓਵਰਆਲ ਵੀ ਜਿਹੜਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਵੱਈਆ ਅੱਛਾ ਰੱਖਣਾ ਚਾਹੀਦਾ। ਸਾਨੂੰ ਸ਼ਰ ਬਣਦਾ ਨਾ, ਅਗਰ ਰਵੱਈਆ ਸਾਡਾ ਅੱਛਾ ਨਹੀਂ ਹੈ, ਸ਼ਰ ਹੀ ਹੈ। ਅੱਗੇ ਮੈਂ ਤੈਨੂੰ ਕਿਹਾ ਵੀ ਤੈਨੂੰ ਬਾਅਦ ਵਿੱਚ ਗੱਲ ਕਰਦੇ ਆ। ਅੱਛਾ, ਐਂਡ ਕੀ ਸੀ? ਅੱਛਾ, ਕਿੱਥੇ ਸੀ ਯਾਰ ਤੂੰ?
ਆਪ ਹੀ ਥੁੜ ਕੇ ਨਹੀਂ ਥੁੜ ਕੇ ਨਹੀਂ, ਫਿਰ ਮੇਰੇ ਜਦੋਂ ਬੰਦੇ ਦੀ ਤਬੀਅਤ ਵਾਲੀ ਗੱਲ ਤੋਂ ਆ ਕੇ ਜਾਂਦੀ ਨਾ, ਗੱਡੀ ਪਟੜੀ ਤੋਂ ਉਤਰ ਜਾਂਦੀ ਹੈ, ਪਟੜੀ ਤੋਂ ਲੈ ਜਾਂਦੀ ਹੈ। ਅਸੀਂ ਕੋਈ ਫੈਸਲਾ ਜੱਜਮੈਂਟ ਨਹੀਂ ਦੇ ਰਹੇ। ਹਾਂਜੀ, ਇਹ ਸਿਰਫ ਗੱਲਾਂ ਚੋਂ ਇੱਕ ਗੱਲ ਹੀ ਸੀ। ਤੇ ਦੂਜਾ, ਮੈਂ ਆਪਣੇ ਵੀਰ ਭਰਾਵਾਂ ਨੂੰ, ਅਸੀਂ ਸਾਰੇ ਜਣੇ, ਅਸੀਂ ਵੀ ਵਾਲਦੈਨ, ਸਾਡੀ ਵੀ ਸਾਰਿਆਂ ਦੀ ਸ਼ਾਦੀਆਂ ਹੋਈਆਂ ਤੇ ਬੱਚੇ ਵੀ ਸਾਡੇ ਕੋਲ ਹੈਗੇ ਆ। ਅੱਜ ਕੱਲ ਸਾਨੂੰ ਆਪਣੇ ਬੱਚਿਆਂ ਤੇ ਬੜੀ ਤਵੱਜਾ ਦੀ ਲੋੜ ਆ। ਬਿਲਕੁਲ। ਅੱਜ ਕੱਲ ਜਿਹੜੇ ਬੱਚੇ ਤੇ ਅਸੀਂ ਪਿਆਰ ਮੁਹੱਬਤ ਬੱਚੇ ਨਾਲ ਬੜਾ ਕਰ ਰਹੇ ਆ, ਉਹਦੀ ਡਿਊਟੀ ਵੀ ਪੂਰੀ ਦੇ ਰਹੇ ਆ। ਹਾਂਜੀ, ਪਿਓਰੀ। ਪਰ ਜਿਹੜਾ ਕੰਮ ਆ ਨਾ ਰੋਕਣ ਵਾਲਾ, ਇਹਦੇ ਤੇ ਸਾਡੀ ਤਵੱਜਾ ਨਹੀਂ ਹੈਗੀ। ਅੱਜ ਕੱਲ ਜਿਹੜੇ ਬੱਚੇ ਆ ਸਕੂਲ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਨਾ, ਉੱਥੇ ਨਸ਼ਾ ਬੜਾ ਬਹੁਤ ਮਨਸ਼ਿਆਤ ਆ ਜੀ। ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਵੀਰ ਭਰਾਵਾਂ ਨੂੰ। ਬੜੀ ਮਿਹਰਬਾਨੀ, ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਅੱਲਾ ਹਾਫਿਜ਼।